ਮਰੀਮ ਔਰੰਗਜ਼ੇਬ ਹੋਰਾਂ ਰੇਡੀਓ ਪਾਕਿਸਤਾਨ ਰਾਵਲਪਿੰਡੀ 'ਚ ਦਰਖਤਾਂ ਦੀ ਕਟਾਈ ਦਾ ਨੋਟਿਸ ਲੈ ਲਿਆ। ਜੇਲ੍ਹਾਂ 'ਚ ਕੈਦੀਆਂ ਵਾਸਤੇ ਦਿਨ 'ਚ 2 ਵਾਰੀ ਵੀਡੀਓ ਕਾਲ ਦੀ ਸਹੂਲਤ। ਪਾਕਿਸਤਾਨ 'ਚ ਚਾਈਲਡ ਲੇਬਰ ਦੇ ਮੁਕਾਬਲੇ ਲਈ ਸਕੂਲਾਂ ਨੂੰ ਸ਼ਾਮ ਨੂੰ ਵੀ ਖੋਲ੍ਹਣ ਦਾ ਫੈਸਲਾ। ਪੰਜਾਬ ਸਰਕਾਰ ਨੇ ਵੀ ਆਪਣਾ ਬਜਟ ਪੇਸ਼ ਕਰ ਦਿੱਤਾ। ਡਾਲਰ ਦੇ ਮੁੱਲ 'ਚ ਵਾਧਾ ਤੇ ਰੁਪਈਏ ਦੇ ਮੁੱਲ 'ਚ ਮੁਸਲਸਲ ਮੰਦੀ। ਇਹ ਪੰਜਾਬੀ ਰੇਡੀਓ USA ਹੈ। ਪਾਕਿਸਤਾਨ ਤੋਂ ਖਬਰਾਂ ਨਾਲ ਮੈਂ ਹਾਂ परवीन मसूद। ਵਧੇਰੀ ਜਾਣਕਾਰੀ ਲਈ ਪੰਜਾਬੀ ਰੇਡੀਓ USA ਦੇ ਪੇਜ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ ਤੇ ਬੈਲ ਦੇ ਬਟਨ ਨੂੰ ਪ੍ਰੈਸ ਕਰਨਾ ਨਾ ਭੁੱਲਣਾ। इतलामा ਅਤੇ ਨਸ਼ਰੀਆਤ ਦੀ ਵਜ਼ੀਰ ਮਰੀਮ ਔਰੰਗਜ਼ੇਬ ਹੋਰਾਂ ਨੇ ਰੇਡੀਓ ਪਾਕਿਸਤਾਨ ਰਾਵਲਪਿੰਡੀ ਦੇ ਸੈਂਕੜਾਂ ਰੁੱਖਾਂ ਦੀ ਕਟਾਈ ਦਾ ਨੋਟਿਸ ਲੈ ਲਿਆ ਹੈ। ਉਹਨਾਂ ਦਾ ਆਖਣਾ ਹੈ ਕਿ ਜ਼ਿੰਮੇਦਾਰਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਏਗੀ। ਬਿਲੀਅਨ ਟਰੀ ਸੁਨਾਮੀ ਦੇ ਦਾਅਵਿਆਂ 'ਚ ਇਹਨਾਂ ਰੁੱਖਾਂ ਦੀ ਕਟਾਈ ਕਿੰਜ ਹੋ ਗਈ। ਉਹਨਾਂ ਦਾ ਆਖਣਾ ਸੀ ਕਿ ਇਹ ਬਿਲੀਅਨ ਟਰੀ ਸੁਨਾਮੀ ਤਾਂ ਰੇਡੀਓ ਪਾਕਿਸਤਾਨ ਦੇ ਦਰਖਤਾਂ ਨੂੰ ਹੀ ਖਾ ਗਈ ਏ। ਉਹਨਾਂ ਨੇ ਫੌਰੀ ਤੌਰ ਤੇ ਜ਼ਿੰਮੇਦਾਰਾਂ ਕੋਲੋਂ ਵਧੇਰੀ ਜਾਣਕਾਰੀ ਮੰਗ ਲਈ ਏ। ਉਹਨਾਂ ਆਖਿਆ ਹੈ ਕਿ ਇਸ ਮਾਮਲੇ ਤੇ ਵਫਾਕ ਅਤੇ ਪੰਜਾਬ ਦੇ ਜ਼ਿੰਮੇਦਾਰ ਮਹਿਕਮਿਆਂ ਨੂੰ ਵੀ ਭਰੋਸੇ 'ਚ ਨਹੀਂ ਲਿਆ ਗਿਆ ਤੇ ਸੈਂਕੜਾਂ ਦਰਖਤ ਕੱਟ ਕੇ ਵੇਚ ਦਿੱਤੇ ਗਏ ਨੇ। ਇਹਨਾਂ ਦਰਖਤਾਂ ਦੀ ਮਾਰਕੀਟ ਵੈਲਿਊ ਵਾਸਤੇ ਮਾਹਰਾਂ ਦੀ ਮਦਦ ਵੀ ਨਹੀਂ ਮੰਗੀ ਗਈ। ਇਹਨਾਂ ਦਰਖਤਾਂ 'ਚ ਸ਼ੀਸ਼ਮ, ਸ਼ਹਿਤੂਤ, ਰੀਠਾ, ਸ਼ਾਹਬਲੂਤ ਸਮੇਤ 600 ਦਰਖਤਾਂ ਦੀ ਕਟਾਈ ਕੀਤੀ ਗਈ ਹੈ, ਜਿਹੜਾ ਕਿ ਇੱਕ ਸੰਗੀਨ ਮਾਮਲਾ ਹੈ। ਉਹਨਾਂ ਨੇ ਆਖਿਆ ਹੈ ਕਿ ਇਹਦੇ ਜ਼ਿੰਮੇਦਾਰਾਂ ਦੇ ਖਿਲਾਫ ਕਾਰਵਾਈ ਕੀਤੀ ਜਾਏਗੀ। ਸੁਣਨ ਵਾਲਿਆਂ ਨੂੰ ਦੱਸਦੇ ਜਾਈਏ ਕਿ ਜੇਲ੍ਹਾਂ 'ਚ ਕੈਦੀਆਂ ਨੂੰ ਹਫ਼ਤੇ 'ਚ 2 ਵਾਰੀ ਆਪਣੇ ਘਰ ਵਾਲਿਆਂ ਨਾਲ ਵੀਡੀਓ ਕਾਲ ਰਾਹੀਂ ਗੱਲ ਕਰਾਉਣ ਦਾ ਫੈਸਲਾ ਕੀਤਾ ਗਿਆ ਹੈ। ਹਫ਼ਤੇ 'ਚ 2 ਵਾਰੀ ਕਰਵਾਈ ਜਾਣ ਵਾਲੀ ਇਸ ਕਾਲ ਦਾ ਦੌਰਾਨੀਆ 15 ਮਿੰਟ ਰੱਖਿਆ ਗਿਆ ਹੈ। ਇਹ ਕਦਮ ਪੰਜਾਬ ਸਰਕਾਰ ਨੇ ਚੁੱਕਿਆ ਹੈ ਤੇ ਉਹਦਾ ਆਖਣਾ ਹੈ ਕਿ ਉਹ ਵੀ ਸਾਡੇ ਤਰ੍ਹਾਂ ਇਨਸਾਨ ਨੇ ਤੇ ਆਪਣੇ ਘਰ ਵਾਲਿਆਂ ਦੀ ਖੈਰ ਖਬਰ ਰੱਖਣਾ ਉਹਨਾਂ ਦਾ ਵੀ ਕੰਮ ਹੈ। ਇਸ ਤੋਂ ਪਹਿਲਾਂ ਹਫ਼ਤੇ 'ਚ 1 ਵਾਰੀ ਕਾਲ ਕਰਾਈ ਜਾਂਦੀ ਸੀ, ਉਹ ਵੀ ਜੇਲ੍ਹ PCO ਤੋਂ। ਪਰ ਹੁਣ ਇਹ ਕਾਲ ਵੀਡੀਓ 'ਚ ਕਰਾਈ ਜਾਏਗੀ ਤੇ ਹਫ਼ਤੇ 'ਚ 2 ਵਾਰੀ ਕਰਵਾਈ ਜਾਏਗੀ। ਇਹਦੇ ਨਾਲ ਇਹ ਵੀ ਆਖਿਆ ਗਿਆ ਹੈ ਕਿ ਕੈਦੀਆਂ ਨੂੰ ਸਵੇਰੇ ਉਹਨਾਂ ਦੇ ਬੈਰਕਸ 'ਚੋਂ ਕੱਢ ਦਿੱਤਾ ਜਾਏਗਾ ਤੇ ਸ਼ਾਮ ਨੂੰ ਵਾਪਸ ਭੇਜ ਦਿੱਤਾ ਜਾਇਆ ਕਰੇਗਾ। ਦੁਪਹਿਰ ਵੇਲੇ ਕੈਦੀ ਜੇਲ੍ਹ ਦੇ ਅਹਾਤੇ 'ਚ ਰਹਿ ਕਰਨਗੇ। ਕੈਦੀਆਂ ਵਾਸਤੇ ਵੀਡੀਓ ਕਾਲ ਵਾਲੇ ਕੰਮ ਦਾ ਮੁੱਢ ਕੋਟ ਲਖਪਤ ਜੇਲ੍ਹ ਤੋਂ ਬੰਦ ਦਿੱਤਾ ਗਿਆ ਹੈ। ਪਾਕਿਸਤਾਨ 'ਚ ਚਾਈਲਡ ਲੇਬਰ ਦੇ ਮੁਕਾਬਲੇ ਵਾਸਤੇ ਸਰਕਾਰ ਨੇ ਇੱਕ ਵਧੀਆ ਕੰਮ ਕਰਨ ਦਾ ਫੈਸਲਾ ਕੀਤਾ ਹੈ। ਆਖਿਆ ਗਿਆ ਹੈ ਕਿ ਜਿਹੜੇ ਬਾਲ ਸਕੂਲ ਨਹੀਂ ਜਾਂਦੇ ਉਹਨਾਂ ਵਾਸਤੇ ਸ਼ਾਮ ਦੇ ਵੇਲੇ ਸਕੂਲ ਖੋਲੇ ਜਾਣਗੇ, ਯਾਨੀ ਕਿ ਸਕੂਲਾਂ ਦੇ ਬਾਲਾਂ ਦੇ ਜਾਣ ਮਗਰੋਂ ਇਹਨਾਂ ਬਾਲਾਂ ਲਈ ਦੂਜੀ ਸ਼ਿਫਟ 'ਚ ਸਕੂਲ ਖੋਲੇ ਜਾਣਗੇ। ਇਹਨਾਂ ਬਾਲਾਂ ਨੂੰ ਮਾਹਾਨਾ ਵਜ਼ੀਫਾ ਵੀ ਦਿੱਤਾ ਜਾਏਗਾ, ਜਿਹਦੇ ਲਈ ਹਰ ਸਾਲ ਬਜਟ 'ਚ ਪੈਸਾ ਰੱਖਿਆ ਜਾਏਗਾ। ਸ਼ਾਮ ਦੀਆਂ ਕਲਾਸਾਂ ਵਾਸਤੇ ਰਿਟਾਇਰਡ ਉਸਤਾਦਾਂ ਦੀਆਂ ਖਿਦਮਾਤ ਲਈਆਂ ਜਾਣਗੀਆਂ। ਮਹਿਕਮਾ ਸਕੂਲ ਐਜੂਕੇਸ਼ਨ ਨੇ ਇਸ ਕੰਮ ਤੇ ਅਮਲ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ। ਸ਼ਾਮ ਦੀਆਂ ਕਲਾਸਾਂ ਵਾਸਤੇ ਸਰਕਾਰੀ ਸਕੂਲਾਂ ਦੀ ਬਿਲਡਿੰਗ ਨੂੰ ਵਰਤਣ ਦਾ ਫੈਸਲਾ ਕੀਤਾ ਗਿਆ ਹੈ। ਇਸ ਫੈਸਲੇ ਦੇ ਨਾਲ ਜਿੱਥੇ ਚਾਈਲਡ ਲੇਬਰ ਦਾ ਮੁਕਾ ਹੋਏਗਾ, ਉਹਦੇ ਨਾਲ ਖਾਨਦਗੀ ਦੀ ਸ਼ਰ੍ਹਾਂ 'ਚ ਵੀ ਵਾਧਾ ਹੋਏਗਾ। ਸੁਣਨ ਵਾਲਿਆਂ ਨੂੰ ਦੱਸਦੇ ਚਾਹੀਏ ਕਿ ਇਸ ਵੇਲੇ ਪਾਕਿਸਤਾਨ 'ਚ ਚਾਈਲਡ ਲੇਬਰ ਦੀ ਗਿਣਤੀ 40 ਲੱਖ ਤੋਂ ਵੱਧ ਗਈ ਹੈ। ਸੁਣਨ ਵਾਲਿਆਂ ਨੂੰ ਦੱਸਦੇ ਜਾਈਏ ਕਿ ਮੁਸਲਸਲ ਦੇਰ ਅਤੇ ਫਸਾਦ ਦਾ ਸ਼ਿਕਾਰ ਪੰਜਾਬ ਦਾ ਬਜਟ ਅੱਜ ਆਖਿਰਕਾਰ ਪੇਸ਼ ਕਰ ਦਿੱਤਾ ਗਿਆ ਹੈ। ਇਵਾਨੇ ਇਕਬਾਲ ਲਾਹੌਰ 'ਚ ਪੰਜਾਬ ਅਸੈਂਬਲੀ ਦਾ ਇਕੱਠ ਡਿਪਟੀ ਸਪੀਕਰ ਦੋਸਤ ਮੁਹੰਮਦ ਮਜ਼ਾਰੀ ਦੀ ਛੱਤਰ ਛਾਵੇਂ ਹੋਇਆ, ਜਿਹਦੇ 'ਚ ਸੂਬਾਈ ਵਜ਼ੀਰ ਅਵੈਸ ਲਗਾਰੀ ਹੋਰਾਂ ਨੇ ਆਉਂਦੇ ਸਾਲ ਦਾ ਬਜਟ ਪੇਸ਼ ਕੀਤਾ। ਬਜਟ 'ਚ ਸਰਕਾਰੀ ਮੁਲਾਜ਼ਮਾਂ ਦੀ ਤਨਖਾਹਾਂ 'ਚ 15% ਵਾਧਾ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਇਕੱਠ ਸਪੀਕਰ ਪੰਜਾਬ ਅਸੈਂਬਲੀ ਦੀ ਛੱਤਰ ਛਾਵੇਂ ਸੱਦਿਆ ਗਿਆ ਸੀ, ਪਰ ਫਿਰ ਕਿਸੇ ਰੋਲੇ ਕਾਰਨ ਉਹਨੂੰ ਕੱਲ ਤੱਕ टाल दिता गया, क्योंकि यह बजट पिछले 4 दिनों तो तखीर का शिकार हो रहा सी। कदी स्पीकर पंजाब असैंबली ते कदी मैंबरां वालों कोई ना कोई बदनज़मी होने कारण यह इकट्ठ टाल दिता जांदा सी। अज भी इकट्ठ नूं कल तक टाल दिता गया सी, पर फिर पंजाब सरकार ने इवाने इकबाल लाहौर च डिप्टी स्पीकर पंजाब असैंबली दोस्त मुहम्मद मजारी दी छत्तर छावें इस बजट नूं पेश कर दिता है। डॉलर ਦੇ ਮੁੱਲ 'ਚ ਵਾਧਾ ਅਤੇ ਰੁਪਈਏ ਦੀ ਬੇਕਦਰੀ 'ਚ ਵਾਧਾ ਪਿਛਲੇ ਕਈ ਦਿਨਾਂ ਤੋਂ ਜਾਰੀ ਹੈ। ਇੰਟਰਬੈਂਕ 'ਚ ਡਾਲਰ ਦਾ ਮੁੱਲ ਤਾਰੀਖ ਦੀ ਉੱਚੀ ਥਾਂ ਤੇ ਅਪੜ ਗਿਆ ਹੈ। ਇੰਟਰਬੈਂਕ ਮੁਜਬ ਡਾਲਰ ਦਾ ਮੁੱਲ 207 ਰੁਪਏ ਤੇ ਅਪੜ ਗਿਆ ਹੈ ਅਤੇ ਓਪਨ ਮਾਰਕੀਟ 'ਚ ਡਾਲਰ 208 ਰੁਪਏ ਤੇ ਵਿਕਦਾ ਪਿਆ ਹੈ। ਡਾਲਰ ਮਹਿੰਗਾ ਹੋਣ ਕਾਰਨ ਮੁਲਕੀ ਕਰਜ਼ਿਆਂ 'ਚ 2300 ਅਰਬ ਦਾ ਵਾਧਾ ਹੋ ਗਿਆ ਹੈ। ਇਹਦੇ ਨਾਲ ਸਰਕਾਰ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਕਿ ਅੱਜ ਪੈਟਰੋਲ ਦੇ ਮੁੱਲ 'ਚ ਵਾਧਾ ਨਹੀਂ ਕੀਤਾ ਜਾਏਗਾ, ਕਿਉਂਕਿ ਪੈਟਰੋਲ ਦੇ ਮੁੱਲ 'ਚ ਵਾਧੇ ਵਾਲੀ ਸਮਰੀ ਨੂੰ ਪ੍ਰਾਈਮ ਮਿਨਿਸਟਰ ਆਫ ਪਾਕਿਸਤਾਨ शहबाज शरीफ होरां ने रद्द कर दिता है, जबकि पेट्रोलियम के वजीर मिफ्ताह इस्माइल होरां दा आखना है कि जे पेट्रोल के मुल्क वाधा ना किया गया तो मुल्क दिवालिया हो जाएगा। पाकिस्तान तो हुण तक लिए इन्ना ही। वधेरी जानकारी लिए पंजाबी रेडियो यूएसए पेज नूं लाइक करो, सबसक्राइब करो ते बैल दे बटन नूं